ਮਿੰਟੂ ਜੀ ਅਗਲੀ ਚਿੰਤਾ ਵਾਲੀ ਗੱਲ ਹੀ ਹੈ, ਇਹ ਖਬਰਾਂ ਕਿਉਂ ਇਹ ਆਮ ਹੋਈ ਜਾਂਦੀਆਂ। ਕਬੱਡੀ ਮੁਕਾਬਲੇ ਦੇ ਵਿੱਚ ਇੱਕ ਵਾਰੀ ਫੇਰ ਗੋਲੀਬਾਰੀ ਆ। ਅਜੇ ਸੰਦੀਪ ਦੀ ਚਿਖਾ ਵਿਚਾਰੀ ਠੰਡੀ ਵੀ ਨਹੀਂ ਹੋਈ ਹੋਣੀ, ਇਹ ਫੇਰ ਇਹ ਗੱਲ ਹੋ ਗਈ ਏਦਾਂ ਦੀ। ਦੇਖੋ ਇੱਥੇ ਤੇ ਕਿਸੇ ਇੱਕ ਖਿਡਾਰੀ ਦੀ ਨਹੀਂ, ਮੇਰੇ ਖਿਆਲ ਦੇ ਨਾਲ ਕਬੱਡੀ ਦੀ ਰੂਹ ਹੀ ਕਲਪਦੀ ਹੋਣੀ ਆ। ਇਹ ਘਟਨਾ ਹੈਗੀ ਆ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਬੜਾ ਮਸ਼ਹੂਰ ਕੋਠਾ ਗੁਰੂ, ਤਾਂ ਉੱਥੇ ਇਹ ਘਟਨਾ ਘਟੀ ਹੈ ਜਿੱਥੇ ਇੱਕ ਰੋਜ਼ਾ ਕਬੱਡੀ ਮੁਕਾਬਲਾ ਸੀ। ਉੱਥੇ ਭਾਰ ਤੋਲਣ ਨੂੰ ਲੈ ਕੇ ਲੜਾਈ ਝਗੜਾ ਹੋਇਆ। ਲਾਗਲੇ ਪਿੰਡਾਂ ਦੇ ਮੁੰਡੇ ਸਨ ਤੇ ਉਹਨਾਂ ਨੇ ਫਾਇਰਿੰਗ ਵਗੈਰਾ ਕਰ ਦਿੱਤੀ, ਉੱਥੇ ਲਲਕਰੇ ਮਾਰੇ ਹੋਣੇ ਆ। ਉਸ ਤੋਂ ਬਾਅਦ ਫਿਰ ਪਿੰਡ ਦੇ ਅੱਗੇ ਤੁਹਾਨੂੰ ਪਤਾ ਜਿੱਡੀ ਮਰਜ਼ੀ ਕੋਈ ਧਾੜ ਚੜ ਕੇ ਆ ਜਾਵੇ, ਪਿੰਡ ਦੇ ਮੋਹਰੇ ਥੋੜੀ ਅੜਦੀ ਹੈ। ਉਹਨਾਂ ਨੇ ਫਿਰ ਉਹ ਮੁੰਡੇ ਢਾ ਲਏ ਤੇ ਬਹੁਤ ਬੁਰੀ ਤਰ੍ਹਾਂ ਕੁੱਟੇ। ਉਹ ਦੋਨੇ ਜ਼ਖਮੀ ਨੇ, ਐਂਬੂਲੈਂਸਾਂ 'ਚ ਪਾ ਕੇ ਤੇ ਉਹਨਾਂ ਨੂੰ ਲੈ ਕੇ ਗਏ ਨੇ। ਸੋ ਇਹ ਆ ਕੁੱਲ ਮਿਲਾ ਕੇ ਸਾਰਾ ਮਾਮਲਾ। ਇਸੇ ਹੀ ਏਰੀਏ ਦੇ ਵਿੱਚ ਅੱਗੇ ਗੋਲੀ ਚੱਲੀ ਸੀ ਇੱਕ ਟੂਰਨਾਮੈਂਟ ਦੇ ਦੌਰਾਨ ਤੇ ਇੱਕ ਮੁੰਡਾ ਮਰ ਗਿਆ ਸੀ। 2-4 ਸਾਲ ਪਹਿਲਾਂ ਦੀ ਗੱਲ ਹੋਣੀ ਆ। ਇਸੇ ਹੀ ਇਲਾਕੇ ਦੇ ਵਿੱਚ ਇੱਕ ਹੋਰ ਗੋਲੀ ਚੱਲੀ ਸੀ ਜਿਹਦੇ 'ਚ ਇੱਕ ਬੰਦਾ ਇੰਜਰਡ ਹੋ ਗਿਆ ਸੀਗਾ। ਇਸੇ ਤਰ੍ਹਾਂ ਹੀ ਖੇਡ ਮੁਕਾਬਲੇ 'ਚ ਮੋਗੇ ਦੇ ਵਿੱਚ ਵੀ ਖਿਡਾਰੀ ਜ਼ਖਮੀ ਹੋ ਗਏ ਸਨ। ਉਦੋਂ ਇੱਕ ਹੌਲਦਾਰ ਨੇ ਫਾਇਰ ਮਾਰਿਆ ਸੀਗਾ। 2 ਖਿਡਾਰੀ, ਉਹ 2016 ਦੀ ਗੱਲ ਆ। ਇਹ ਮੈਂ 19-20 ਦੀਆਂ ਗੱਲਾਂ ਤੁਹਾਨੂੰ ਦੱਸ ਰਿਹਾ ਵਾਂ। ਪਰ ਉਹਨਾਂ ਦਾ ਮਸਲਾ ਮੋਗੇ ਵਾਲਿਆਂ ਦਾ ਰੰਜਿਸ਼ਨ ਸੀਗਾ, ਕੋਈ ਘਰੇਲੂ ਅਫੇਅਰ ਦਾ ਕਹਿ ਲਓ ਕਿ ਮਸਲਾ ਸੀਗਾ। ਉਹਨੂੰ ਇਸ ਚੀਜ਼ ਨਾਲ ਆਪਾਂ ਨਹੀਂ ਜੋੜਦੇ। ਪਰ ਫਿਰ ਜੇ ਤੁਸੀਂ ਦੇਖੋਗੇ ਨੰਗਲ ਅੰਬੀਆਂ ਤੋਂ ਪਹਿਲਾਂ ਉਹ ਮੁੰਡਾ ਇਟਲੀ ਤੋਂ ਖੇਡਣ ਆਇਆ ਸੀ ਦੁਆਬੇ ਦੇ ਵਿੱਚ, ਉਹਦੇ ਤੇ ਵੀ ਫਾਇਰਿੰਗ ਹੋਈ ਟੂਰਨਾਮੈਂਟ ਦੇ ਦੌਰਾਨ ਦੁਆਬੇ 'ਚ ਰਾਤ ਦੇ ਸਮੇਂ। ਫਿਰ ਜੇ ਤੁਸੀਂ ਦੇਖੋਗੇ ਤੇ ਨੰਗਲ ਅੰਬੀਆਂ ਦੇ ਪਿੰਡ ਹੀ ਇੱਕ ਬਹੁਤ ਤਕੜੇ ਖਿਡਾਰੀ ਤੇ ਫਾਇਰਿੰਗ ਹੋਈ ਸੀ। ਸੋ ਗੱਲ ਇਹ ਆ ਕਿ ਕਿੰਨੇ ਟੂਰਨਾਮੈਂਟ ਤੇ ਮੈਂ ਗਿਣਾ ਦਿੱਤੇ ਜਿਹੜੇ ਮੇਰੇ ਪੋਟਿਆਂ ਤੇ ਗਿਣੇ ਹੋਏ ਆ। ਸੋ ਪਹਿਲੀ ਗੱਲ ਤੇ ਇਹ ਆ, ਮੈਂ ਤੇ ਕਬੱਡੀ ਕਮੇਟੀ ਵਾਲਿਆਂ ਨੂੰ ਕਹਿੰਦਾ ਕਿ ਬਾਈ ਜਿਹੜਾ ਤੁਸੀਂ ਆਹ ਪੰਗਾ ਪਾ ਲਿਆ ਨਾ ਡੇ ਨਾਈਟ ਕਬੱਡੀ ਵਾਲਾ, ਇੱਕ ਤੇ ਸਾਨੂੰ ਗਲੈਮਰ ਲੈ ਕੇ ਬਹਿ ਗਿਆ ਵਾ। ਮੈਂ ਖੁਦ ਕੁਝ ਸਾਲ ਕਬੱਡੀ ਖੇਡੀ ਆ। ਸਵੇਰੇ ਮੈਚ ਸ਼ੁਰੂ ਹੁੰਦੇ ਸੀ, ਸ਼ਾਮ ਤੱਕ ਚੱਲਦੇ ਸੀ। ਜੇ ਮੈਚ ਵੱਧ ਜਾਂਦੇ ਤੇ ਉੱਥੇ ਕਹਿੰਦੇ ਕਿ ਸਟੇ ਕਰੋ ਬਾਈ, ਦੂਜੇ ਦਿਨ ਸਵੇਰੇ ਫੇਰ ਸ਼ੁਰੂ ਹੋ ਜਾਣਗੇ। 2 ਰੋਜ਼ਾ ਜਾਂ 3 ਰੋਜ਼ਾ ਟੂਰਨਾਮੈਂਟ ਹੁੰਦਾ ਸੀ। ਪਹਿਲੇ ਦਿਨ ਪਹਿਲੀ ਗੱਲ ਤੇ ਇਹੀ ਹੁੰਦੀ ਕਿ ਪਹਿਲੇ ਦਿਨ ਇੱਕ ਇਵੈਂਟ, ਦੂਜੇ ਦਿਨ ਇੱਕ ਇਵੈਂਟ ਤੇ ਫਾਈਨਲ ਵਾਲੇ ਦਿਨ ਓਪਨ ਹੋ ਜਾਂਦਾ। ਬਸ ਗੱਲ ਖਤਮ ਹੈ। ਆ ਨਵਾਂ ਹੀ ਕੰਮ ਸ਼ੁਰੂ ਹੋ ਗਿਆ। ਫਲੱਡ ਲਾਈਟਾਂ ਲੈਂਦੇ ਆ ਨਾ ਸਾਰੀ ਰਾਤ ਤੇ ਫਿਰ ਉੱਥੇ ਰੱਜ ਲੈਂਦੇ ਨੇ। ਇਹ ਮੈਂ ਤੁਹਾਨੂੰ ਗੱਲ ਦੇਖੋ, ਕਿਸੇ ਨੂੰ ਪਚੇ ਜਾਂ ਨਾ ਪਚੇ ਮਾਫ ਕਰਨਾ, ਨਾ ਪਚੇ ਤੇ ਮੈਨੂੰ ਵਾਪਸ ਕਰ ਦੇਣਾ, ਜੇ ਪਚ ਜਾਵੇ ਤੇ ਠੀਕ ਭੋਲ ਰੱਖ ਲੈਣਾ। ਕਿ ਸਾਡੇ ਪੰਜਾਬੀ ਜਾਂ ਸਾਡੇ ਪਿੰਡੂ ਸਾਡੇ ਹੀ ਭੈਣ ਭਰਾ ਆ, ਸਾਡੇ ਵਿੱਚੋਂ ਹੀ ਆ, ਉਹ ਨਹੀਂ ਹਟਦੇ। ਉੱਥੇ ਫਿਰ ਦਾਰੂ ਵਗੈਰਾ ਪੀ ਲੈਂਦੇ ਨੇ। ਇੱਕ ਤੇ ਇਹ ਕਿ ਝਗੜੇ ਦੇ ਅਸਾਰ ਰਹਿੰਦੇ ਆ। ਦੂਸਰਾ ਇਹ ਕਿ ਲੇਟ ਨਾਈਟ ਜਿਵੇਂ ਦਾ ਕਲਚਰ ਚੱਲਦਾ ਪਿਆ ਸਾਡੇ ਇੱਥੇ, ਕੋਈ ਰਾਹ ਦੇ ਵਿੱਚ ਫਾਇਰਿੰਗ, ਕੋਈ ਫੇਟ। ਆ ਰਾਤੀ ਵਾਲੀਬਾਲ ਦੇ ਸਾਡੇ 2 ਮੁੰਡੇ ਮਰੇ ਨੇ ਟੂਰਨਾਮੈਂਟ ਖੇਡ ਕੇ। ਟੂਰਨਾਮੈਂਟ ਖਤਮ ਹੁੰਦਾ 1-1:30 ਵਜੇ। ਇੱਕ ਤਾਂ ਨੀਂਦਰਾ ਹੁੰਦਾ, ਖੇਡ ਕੇ ਥਕਾਵਟ ਹੁੰਦੀ ਹੈ, ਇੱਕ ਰਸਤੇ ਦੇ ਵਿੱਚ ਪਤਾ ਨਹੀਂ ਕਿੱਧਰੋਂ ਜਾਨਵਰ ਨਿਕਲ ਆਉਣਾ। ਸੋ ਮੈਂ ਤੇ ਅਪੀਲ ਕਰਦਾ ਹੁੰਦਾ ਕਿ ਭਾਈ ਹੱਦ, ਜੇ ਤੁਸੀਂ ਡੇ ਨਾਈਟ ਕਰਨਾ ਵੀ ਆ ਤਾਂ ਦਿਨੇ ਸਟਾਰਟ ਕਰੋ, ਰਾਤ ਨੂੰ 8-9 ਵਜੇ ਇਹਨੂੰ ਖਤਮ ਕਰ ਦਿਓ ਤਾਂ ਕਿ ਵੇਲੇ ਸਿਰ ਮੁੰਡੇ ਆਪੋ ਆਪਣੇ ਘਰੇ ਜਾਣ। ਆ ਰਾਤ ਵਾਲਾ ਪੰਗਾ ਹੈ ਜਿਹੜਾ ਕਿ ਬਹੁਤ ਗਲਤ ਚੱਲ ਰਿਹਾ, ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਜਾਂ ਆਪਦਾ ਪ੍ਰਬੰਧ ਪੂਰਾ ਕੀਤਾ ਜਾਵੇ। ਸੋ ਗੱਲ ਇਹੋ ਆ ਕਿ ਸੁਧਾਰ ਕਰਨ ਦੀ ਜ਼ਰੂਰਤ ਆ। ਹੁਣ ਤੁਸੀਂ ਵੇਖੋ ਕਿ ਖਿਡਾਰੀ ਵੀ ਮਰ ਰਹੇ ਆ ਤੇ ਆ ਜਿਹੜਾ ਹੁਣ ਜਿਸ ਤਰ੍ਹਾਂ ਦਾ ਗੋਲੀ ਕਾਂਡ ਹੋਇਆ, ਜੇ ਮੰਨ ਲਓ ਕਿਸੇ ਦੇ ਆਸੇ ਪਾਸੇ ਵੇਖਣ ਵਾਲੇ ਦੇ ਵੱਖੀ ਨੂੰ ਪਾੜ ਜਾਂਦੀ ਗੋਲੀ ਤੇ ਵੇਖਣ ਵਾਲੇ ਵੀ ਦੂਰ ਹੋ ਜਾਣੇ ਆ ਕਬੱਡੀ ਤੋਂ ਹੌਲੀ ਹੌਲੀ। ਆ ਜਿਹੜਾ ਕੁਛ ਚੱਲਦਾ ਅੱਗੇ, ਤੇ ਮੈਂ ਸੱਚ ਜਾਣਿਓ ਕੁਛ ਦਿਨ ਪਹਿਲਾਂ ਗੱਲ ਲੰਬੀ ਹੋ ਜਾਣੀ ਅੱਜ ਜੀ, ਮਾਫ ਕਰਨਾ ਤੁਹਾਡਾ ਟਾਈਮ ਥੋੜਾ ਜਿਹਾ ਵੱਧ ਲੈ ਗਿਆ। ਮੈਂ ਨਾ ਤੁਰਿਆ ਜਾਂਦਾ ਸੀ ਕਿਸੇ ਥਾਂ ਨੂੰ ਤੇ ਮੈਂ ਰਸਤੇ ਦੇ ਵਿੱਚ ਮੈਨੂੰ ਯਾਦ ਆਇਆ ਸਾਡਾ ਸੀਨੀਅਰ ਪਲੇਅਰ ਸੀਗਾ ਤੇ ਮੇਰਾ ਬਹੁਤ ਪ੍ਰੇਮ ਸੀ ਉਹਦੇ ਨਾਲ। ਤੇ ਮੈਂ ਕਿਹਾ ਉਹਦੇ ਪਿੰਡ ਚੋਂ ਗੁਜ਼ਰਨ ਚੱਲੇ ਤੇ ਚਲੋ ਆਪਾਂ ਮਿਲੀ ਚੱਲੀਏ। ਆ ਥੋੜੇ ਦਿਨ ਪਿਛਲੇ ਵੀਕਐਂਡ ਦੀ ਉਹ ਗੱਲ ਆ। ਤੇ ਅਸੀਂ ਟੈਲੀਫੋਨ ਲਾਇਆ ਤੇ ਉਹ ਚਲੋ ਬੜਾ ਖੁਸ਼ ਹੋਇਆ। 20-25 ਸਾਲ ਬਾਅਦ ਅਸੀਂ ਮਿਲੇ ਤੇ ਸਾਡੇ ਤੋਂ ਵੱਡਾ ਸੀਗਾ, 52 ਸਾਲ ਉਮਰ, ਹਾਲੇ ਵੀ ਖੇਡਦਾ ਤੇ ਹਾਲੇ ਵੀ ਫਿਟਨੈਸ ਉਹਦੀ ਮੇਰੇ ਵਰਗੀ ਆ। ਮੈਂ ਹਾਲਾਂਕਿ ਉਹ 7-8 ਸਾਲ ਛੋਟਾ ਹੁੰਦਾ। ਉਸ ਬੰਦੇ ਨੂੰ ਮੈਂ ਪੁੱਛਿਆ ਕਿ ਤੇਰਾ ਕਾਕਾ ਕਿੱਥੇ ਆ? ਸੁਣੀ ਜਾਇਓ, ਜਿਹੜਾ ਕਿ ਸਟਾਰ ਪਲੇਅਰ ਹੈ, ਮੈਂ ਉਹ ਨਾਂ ਨਹੀਂ ਲੈਣਾ ਚਾਹੁੰਦਾ, ਬਹੁਤ ਵੱਡਾ ਪਲੇਅਰ ਹੈ, ਇੱਕ ਜਨਰੇਸ਼ਨ ਦਾ ਪਲੇਅਰ ਹੈ। ਤਾਂ ਮੈਂ ਉਹਨੂੰ ਪੁੱਛਿਆ ਕਿ ਕਾਕਾ ਕਿੱਥੇ, ਚਲੋ ਮਿਲ ਲਈਏ ਕਾਕੇ ਨੂੰ, ਪਿਆਰ ਦੇ ਲਈਏ, ਗੱਲਾਂ ਕਰ ਲਈਏ। ਉਹ ਕਹਿੰਦਾ ਕਾਕਾ ਮੇਰਾ ਆਇਲਸ ਕਰਨ ਗਿਆ ਚੰਡੀਗੜ੍ਹ। ਮੈਂ ਕਿਹਾ ਤੇਰਾ ਭਲਾ ਹੋ ਜੇ ਤੇਰਾ, ਤੇ ਕਾਕੇ ਨੂੰ ਕੌਡੀ ਚ ਨਹੀਂ ਪਾਇਆ। ਉਹ ਅੱਗੋਂ ਹੱਥ ਜੋੜ ਕੇ ਗਲ ਪਾ ਰਿਹਾ, ਕਹਿੰਦਾ ਹਾਂ ਗੱਲ ਨਾ ਕਹਿ,
ਮੈਨੂੰ ਪਤਾ ਕਿ ਮੈਂ ਕਿਸ ਤਰ੍ਹਾਂ ਇੱਕ ਤਰ੍ਹਾਂ ਨਾਲ ਆਪਦੇ ਜਿਗਰ ਦੇ ਟੋਟੇ ਨੂੰ ਆਪਣੀ ਮਾਂ ਨਾਲੋਂ ਹੀ ਤੋੜਿਆ, ਕਹਿ ਲਓ ਕਿ ਕਬੱਡੀ ਨਾਲੋਂ ਤੋੜਿਆ। ਮੈਨੂੰ ਇੱਥੋਂ ਤੱਕ ਕਹਿਤਾ ਕਿ ਲਾਗਲੇ ਪਿੰਡ ਮੈਂ ਜਦੋਂ ਕਿਤੇ ਖੇਡਣ ਜਾਵਾਂ ਮੇਰੇ ਮਗਰ ਨਹੀਂ ਆਉਣਾ, ਮੈਨੂੰ ਕੌਡੀ 'ਚ ਨਹੀਂ ਪਾਉਣਾ ਚਾਹੁੰਦਾ। ਜੋ ਮੈਂ ਅੱਜ ਦੇ ਮੁੰਡਿਆਂ ਨੂੰ ਵੇਖ ਰਿਹਾ ਕੌਡੀ ਦੇ ਵਿੱਚ, ਉਹ ਅਜੇ ਵੀ ਖੇਡਦਾ ਹੈ ਨਾ, 45 ਸਾਲ ਵਾਲਿਆਂ ਤੋਂ ਉੱਤੇ ਸ਼ਾਇਦ ਉਹ ਇਵੈਂਟ ਹੈ ਕੋਈ, ਉਹ ਖੇਡਦਾ ਹੈ। ਸੱਚ ਜਾਣਿਓ ਮੈਂ ਭਾਵੁਕ ਹੋ ਗਿਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਭਲਵਾਨ ਜੀ ਮੈਂ ਤੇ ਬੜੀ ਦੂਰ ਆ ਕਬੱਡੀ ਤੋਂ ਹਨ, ਪਿਛਲੇ 20-25 ਸਾਲ ਤੋਂ, ਪਰ ਆਹ ਕਬੱਡੀ, ਉਹਨੇ ਕਿਹਾ ਕਿ ਮੈਂ ਤੇ 3 ਪੀੜ੍ਹੀਆਂ ਨਾਲ ਕਬੱਡੀ ਖੇਡਦੀ ਯਾਰ, ਪਰ ਆਹ ਜਿਹੜੀ ਪੀੜ੍ਹੀ ਦੀ ਕਬੱਡੀ ਹੈ ਨਾ, ਮੈਂ ਰੋਜੀ ਰੋਟੀ ਲਈ ਖੇਡਦਾ ਜ਼ਰੂਰ ਆ, ਪਰ ਬੱਚੇ ਆਪਦੇ ਨੂੰ ਮੈਂ ਹੱਥ ਜੋੜਿਆ ਕਿ ਬੱਚੇ ਇਸ ਰਾਹ ਨਹੀਂ ਜਾਣਾ, ਆਇਲਸ ਕਰ ਤੇ ਨਿਕਲ ਜਾ ਅਮਰੀਕਾ ਕੈਨੇਡਾ। ਤੁਸੀਂ ਆਹ ਦੇਖੋ ਕਿ ਜਿਸ ਬੰਦੇ ਨੇ 35-40 ਸਾਲ ਕਬੱਡੀ ਨੂੰ ਦਿੱਤੇ ਨੇ, 35-40 ਸਾਲ ਆਪਣੇ ਸਰੀਰ ਨੂੰ ਦਿੱਤੇ, ਉਹ ਆਪਣੇ ਬੱਚੇ ਨੂੰ ਇਹ ਗੁਣ ਨਹੀਂ ਦੇ ਰਿਹਾ ਕਿ ਕਬੱਡੀ ਖੇਡ। ਮੈਂ ਤਾਂ ਕਹਿ ਰਿਹਾ ਕਿ ਜੇ ਕਬੱਡੀ ਨਾ ਸੰਭਾਲੀ ਤੇ ਕਬੱਡੀ ਉਂਝ ਹੀ ਸੰਭਲ ਜਾਣੀ। ਜੀ ਜੀ ਬਿਲਕੁਲ, ਟੂਰਨਾਮੈਂਟਾਂ ਦੇ ਨਾਮ ਰਹਿ ਜਾਣੇ ਆ, ਗੱਲਾਂ ਰਹਿ ਜਾਣੀਆਂ ਆ, ਅੰਦਰ ਖੋਖਲਾ ਜਿਹੜਾ ਉਹ ਕੰਮ ਹੋਈ ਜਾਣਾ। ਇਹ ਕੰਮ ਬਹੁਤ